हाँ जी भाई ने लिख लिया नंबर। जी जी अच्छा अच्छा हाँ जी कुड़ी ने बीए किया। ओके ओके सर हाँ जी बबलू मैरिज ब्यूरो फ्रॉम फैसलाबाद। जी जी ओके ओके सर ओके कल शाम तक हो जाएगा इंशाल्लाह। और जनाब ऐसे ऐसे रिश्ते कराए आ हुण भी मेरे को कस्टमर बैठा वा जिहड़ा सिर्फ तारीफ करन बैठा कि तुसीं बहुत अच्छा कीता मेरे नाल। जी जी हाँ जी ओके ओके शाम तक इंशाल्लाह जी। और जनाब तारीफां करते ने लोग। जी जी ओके सर ओके। किहदा बेड़ा गर्क होण लगा जी हुण? जी किहदा बेड़ा गर्क करन लगे हो? किहਨਾਂ लोगों की जिंदगी तबाह करन लगे हो तुसीं? ਉਹ ਨਹੀਂ ਜਨਾਬ ਇਹ ਰਿਸ਼ਤਾ ਕਰਾਉਣ ਲੱਗੇ ਕੁੜੀ ਬੀਏ ਕੀਤਾ ਵਾ ਤੇ ਮਤਲਬ ਉਹ ਕਹਿੰਦੀ ਆ ਕਿ ਹੋਰ ਪੜ੍ਹ ਕੇ ਤੇ ਮੈਂ ਡਾਕਟਰ ਬਣਨਾ ਵਾ। ਮੈਂ ਕਿਹਾ ਮੁੰਡਾ ਵੀ ਪੜ੍ਹ ਰਿਹਾ ਉਹ ਵੀ ਕਹਿੰਦਾ ਮੈਂ ਇੰਜੀਨੀਅਰ ਬਣਨਾ ਤੇ ਵੈਰੀ ਗੁੱਡ ਜੀ। ਤਬਾਹੀ ਲਾ ਰਹੇ ਹੋ ਤੁਸੀਂ, ਆਉਣ ਵਾਲੀ ਨਸਲ ਦੀ ਤਬਾਹੀ ਲਾ ਰਹੇ ਹੋ। ਕੋਈ ਹਦਾਇਤ ਨਾਲ ਰਿਸ਼ਤੇ ਕਰਾਓ। ਕੀ ਹੋਇਆ ਭਾਈ ਜੀ? ਹਾਲੇ ਕੁਝ ਹੋਣਾ ਬਾਕੀ ਰਹਿ ਗਿਆ। ਆ ਕੀ ਬਣਾਇਆ ਵਾ ਤੂੰ? ਇਹ ਕੀ ਹੈ? ਇਹ ਮੈਰਿਜ ਬਿਊਰੋ ਸ਼ਾਦੀ ਦਫ਼ਤਰ ਹੈ। ਇਹ ਸ਼ਾਦੀ ਦਫ਼ਤਰ ਨਹੀਂ, ਤਬਾਹੀ ਦਫ਼ਤਰ ਵਾ, ਇਹ ਬਰਬਾਦੀ ਦਫ਼ਤਰ ਵਾ, ਇਹ ਲੋਕਾਂ ਦੇ ਘਰ ਖਰਾਬ ਕਰਨ ਵਾਲਾ ਦਫ਼ਤਰ ਵਾ। ਉਹ ਤੈਨੂੰ ਸ਼ਰਮ ਕਿਉਂ ਨਹੀਂ ਆਉਣ ਡਈ ਹੈਗੀ? ਤੂੰ ਲੋਕਾਂ ਦੀਆਂ ਨਸਲਾਂ ਤਬਾਹ ਕਰਨਾ, ਦੋ ਖਾਨਦਾਨਾਂ ਨੂੰ ਮਿਲਾ ਕੇ ਆਪਸ ਵਿੱਚ ਵਿਛੋੜਨ ਲਈ ਆਇਆ ਦੁਨੀਆ ਤੇ। ਇਹ ਤਬਾਹੀ ਦਫ਼ਤਰ ਭਾਜੀ ਅਸੀਂ ਇੱਥੇ ਬੰਬ ਬਣਾਉਣਾ ਦੱਸਦੇ ਭਾਜੀ। ਬੰਬ ਹੀ ਆ, ਸਾਡੇ ਘਰ ਤਾਂ ਬੰਬ ਹੀ ਚੱਲਿਆ ਵਾ। ਆ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਵਾ ਤਾਏ ਵਾਲ, ਛੋਟੇ ਭਰਾ ਦਾ ਹੋਇਆ ਚਾਚੇ ਵਾਲ। ਉਹ ਆਪਸ ਚ ਲੜਦੇ ਝਗੜਦੇ 2-2 ਮਹੀਨੇ ਰੁੱਸੇ ਵੀ ਰਹਿੰਦੇ ਆ, ਪਰ ਫੇਰ ਵੀ ਸੁਲ੍ਹਾ ਹੋ ਜਾਂਦੀ। ਕੋਈ ਗੱਲ ਤਾਂ ਬਣਦੀ ਠਣਦੀ ਹੁੰਦੀ ਨਾ। ਆ ਤੁਸੀਂ ਜਿਹੜਾ ਮੇਰਾ ਬੇੜਾ ਗਰਕ ਕੀਤਾ ਵਾ, ਆ ਮੈਂ ਆਪਣੀ ਮਰਜ਼ੀ ਨਾਲ ਸ਼ਾਦੀ ਕਰਾ ਕੇ ਫਸ ਗਿਆ ਵਾ। ਇਹ ਬਰਬਾਦੀ ਸੈਂਟਰ ਆ ਭਾਜੀ। ਤੁਸੀਂ ਝੂਠ ਬੋਲਦੇ ਹੋ, ਉੱਤੋਂ ਤੁਹਾਨੂੰ ਪਤਾ ਨਹੀਂ ਹੈਗਾ ਫੀਸਾਂ ਤੁਸੀਂ ਪੂਰੀਆਂ ਲੈਂਦੇ ਆ। ਹਾਂਜੀ ਉਹ ਲੈਣੀਆਂ ਦਫ਼ਤਰ ਦੇ ਖਰਚੇ ਆ ਭਾਜੀ, ਮੁਲਾਜ਼ਮਾਂ ਦੇ ਖਰਚੇ ਤਾਂ ਸਾਡੇ ਖਰਚੇ ਘਟੇ ਆ। ਸਾਡੇ ਖਰਚੇ ਘਟ ਗਏ, ਉਹ ਨਹੀਂ ਤੁਹਾਡੇ ਜ਼ੇਨ 'ਚ ਹੈਗਾ। ਉਹ ਜਨਾਬ ਤੁਹਾਡੇ ਖਰਚੇ ਬਾਅਦ ਚ ਜ਼ਾਹਰ ਆ, ਸ਼ਾਦੀ ਹੋਣੀ ਉੱਥੇ ਖਰਚੇ ਤੇ ਹੋਣੇ ਆ, ਦਫ਼ਤਰ ਦੇ ਖਰਚੇ ਮਾਨਨੇ ਆ। ਤੁਸੀਂ ਬੈਠੇ ਜੇ ਏਸੀ ਲਾਉਣਾ ਪਿਆ, ਉਹਦਾ ਸੇਕ ਬਰਦਾਸ਼ਤ ਨਹੀਂ ਹੋਣਾ। ਸ਼ਾਦੀ ਮੇਰੇ ਭਰਾ ਦੀ ਵੀ ਹੋਈ ਆ, ਮੇਰੇ ਵੱਡੇ ਭਰਾ ਦੀ, ਮੇਰੇ ਤਾਇਆ ਦੀ ਸ਼ਾਦੀ ਹੋਈ ਹੈ। ਜੀ ਜੀ ਉਹ ਆਪਸ ਚ ਮੀਆਂ ਬੀਵੀ ਲੜਦੇ ਵੀ ਆ, ਝਗੜਦੇ ਵੀ ਆ, ਰੁੱਸ ਕੇ ਵੀ ਚੱਲ ਜਾਂਦੀ ਆ, ਵਾਪਸ ਵੀ ਲੈ ਨਹੀਂ। ਕੋਈ ਗੱਲਬਾਤ ਤਾਂ ਹੈ ਕਿ ਨਹੀਂ? ਹਾਂਜੀ ਤੁਸੀਂ ਮੁਕੰਮਲ ਤੌਰ ਤੇ ਮੇਰੀ ਪੋਜੀਸ਼ਨ ਹੀ ਸਾਰੀ ਝੂਠ ਦੀ ਰੱਖ ਦਿੱਤੀ ਆ। ਮੈਨੂੰ ਜਿਹੜਾ ਤੁਸੀਂ ਰਿਸ਼ਤਾ ਕਰਾਇਆ ਪ੍ਰੋਪਰ ਝੂਠ ਬੋਲ ਕੇ ਕਰਾਇਆ ਤੁਸੀਂ। ਨਹੀਂ ਜੀ ਜਨਾਬ ਅਸੀਂ ਕੋਈ ਝੂਠ ਨਹੀਂ ਬੋਲਿਆ। ਜੋ ਸਾਨੂੰ ਉਹਨਾਂ ਨੇ ਦੱਸਿਆ, ਕੁੜੀ ਵਾਲਿਆਂ ਨੇ, ਉਹ ਤੁਹਾਨੂੰ ਦੱਸਿਆ। ਜੋ ਤੁਸੀਂ ਮੈਨੂੰ ਦੱਸਿਆ ਉਹ ਨਹੀਂ ਪੂਰਾ ਹੋਇਆ। ਤੁਸੀਂ ਮੈਨੂੰ ਗਲਤ ਦੱਸਿਆ, ਮੈਨੂੰ ਗਲਤ ਤਲਾਹ ਦਿੱਤੀ। ਲੱਖ ਰੁਪਇਆ ਲਿਆ ਤੁਸੀਂ ਪੂਰਾ। ਹਾਂਜੀ ਮੇਰੀ ਬਰਬਾਦੀ ਸਵਾ ਬਣਦਾ ਸੀ ਉਹਦੇ 25,000 ਦੀਆਂ, ਤੁਸੀਂ ਮਿੰਟਾਂ ਕਰ ਲਈਆਂ, ਫਿਰ ਅਸੀਂ ਕਿਹਾ ਲੱਖ ਰਹਿ ਗਿਆ। ਤੂੰ ਮੇਰੇ ਕੋਲ ਉਹ ਵੀ 25 ਲੈ ਲੈਂਦਾ, ਮੈਨੂੰ ਹਦਾਇਤ ਵਾਲਾ ਰਿਸ਼ਤਾ ਤਾਂ ਕਰਾ ਦਿੰਦਾ ਤੂੰ। ਨਹੀਂ ਭਾਜੀ ਬਸ ਅਸੀਂ ਹਦਾਇਤ ਵਾਲਾ ਹੀ ਕਰਾਇਆ ਸਰ, ਰੇਟ ਵੀ ਕੰਮ ਕੀਤਾ। ਲੇਕਿਨ ਇੱਕ ਗੱਲ ਆ, ਜਿਹਨੂੰ ਅਸੀਂ ਐਡਾ ਘੱਟ ਪੈਸੇ ਲਏ ਨਾ ਜਿਹਦੇ ਕੋਲੋਂ, ਉਹਨੇ ਬਾਅਦ ਵਿੱਚ ਸਾਡੇ ਨਾਲ ਇਦਾਂ ਹੀ ਕੀਤੀ। ਪੂਰੇ ਲਏ, ਹੁਣ ਸਕੂਨ ਨਾਲ ਘਰ ਬੈਠਾ ਹੁੰਦਾ। ਭਾਜੀ ਤੁਹਾਡੇ ਨਾਲ ਤਾਂ ਇਦਾਂ ਤਾਂ ਕੋ ਪੈਸੇ ਹੈਗੇ ਸੀ ਜਿਹੜੇ ਅਸੀਂ ਨਹੀਂ ਲਏ, ਕਿਰਾਇਆ ਲਾ ਕੇ ਤੁਸੀਂ ਫੇਰ ਆ ਗਏ। ਅਗੇ ਤਾਂ ਕੋ ਵੀ ਲਏ ਹੁੰਦੇ ਤੁਸੀਂ ਘਰ ਹੋਣਾ ਸੀ ਰਾਮ। ਯਾਰ ਸਾਡੇ ਨਾਲ ਤਾਂ ਜ਼ਿਆਦਤੀ ਕਰ ਗਿਆ ਨਾ ਤੂੰ। ਕੀ ਹੋਈ ਜ਼ਿਆਦਤੀ ਦੱਸੋ ਤੁਸੀਂ ਜਦੋਂ ਕੁੜੀ ਵਾਲਿਆਂ ਨਾਲ ਰਿਸ਼ਤਾ ਕੀਤਾ ਵਾ, ਜੀ ਮੇਰੇ ਸਾਰੇ ਖਾਨਦਾਨ ਦੇ ਬਾਰੇ ਦੱਸਿਆ ਤੁਸੀਂ? ਉਹਨਾਂ ਖਾਨਦਾਨ ਦਾ ਕੀ ਤਲਕ? ਉਹਨਾਂ ਕਿਹੜਾ ਵਿਆਹ ਕਰਨਾ ਸੀ? ਉਹਨਾਂ ਨੂੰ ਇੰਨਾ ਗਿਆ ਖਾਨਦਾਨ ਅੱਛਾ ਬਸ। ਉਹਨਾਂ ਦਾ ਵੀ ਇਹੀ ਕਿਹਾ ਸੀ ਖਾਨਦਾਨ ਅੱਛਾ। ਹਾਂਜੀ ਰਿਸ਼ਤਾ ਹੋ ਗਿਆ। ਹਾਂਜੀ ਤੁਸੀਂ ਕਿਹਾ ਸੀ ਕੁੜੀ ਇਕੱਲੀ ਆ। ਹਾਂਜੀ ਕੁੜੀ ਦੁਖੀ ਆ। ਹਾਂਜੀ ਕੁੜੀ ਬੇਸਹਾਰਾ ਵਾ। ਹਾਂਜੀ ਉਹਦੇ ਅੱਗੇ ਪਿੱਛੇ ਕੋਈ ਨਹੀਂ, ਉਹਦਾ ਮਾਂ ਪਿਓ ਮਰ ਗਿਆ ਵਾ। ਚਲੋ ਜਵਾਨ ਕੁੜੀ ਆ, ਤੁਹਾਡੇ ਨਾਲ ਸ਼ਾਦੀ ਕਰਾ ਦਿੰਦੇ, ਤੁਸੀਂ ਉੱਥੇ ਹੱਥ ਰੱਖ ਦਿਓ, ਆਪਣੇ ਘਰ ਵਸਾ ਕੇ ਬਹਿ ਜਾਊਗੀ। ਹਾਂਜੀ ਇਹੀ ਪਲਾਨ ਸੀ ਨਾ ਤੁਹਾਡਾ? ਉਹ ਇਕੱਲੀ ਨਹੀਂ ਹੈਗੀ ਭਾਜੀ। ਜਦੋਂ ਮੈਂ ਘਰ ਆਇਆ ਉਪਰਾ ਬੰਦਾ ਬੈਠਾ ਘਰ 'ਚ। ਇਹ ਤੁਹਾਡੇ ਦਰਵਾਜ਼ੇ ਨੂੰ ਕੁੰਡੀ ਕੰਡੀ ਨਹੀਂ ਹੈਗੀ ਜਿਹੜੀ ਤੁਸੀਂ ਲਾਤੀ ਹੋਵੇ? ਨਹੀਂ ਭਾਜੀ ਕੁੰਡੀ ਸ਼ੁੰਡੀ ਸਾਰਾ। ਜਦੋਂ ਮੈਂ ਆਣ ਕੇ ਦੇਖਿਆ, ਮੈਨੂੰ ਪੁੱਛਿਆ, ਮੈਂ ਕਿਹਾ ਭਾਈ ਤੂੰ ਕੌਣ? ਅੱਛਾ ਕਹਿੰਦਾ ਮੈਂ ਤੇਰਾ ਸਾਲਾ। ਤੁਸੀਂ ਕਹਿੰਦੇ ਕੁੜੀ ਇਕੱਲੀ ਆ? ਅੱਛਾ ਭਰਾ ਵੀ ਆ ਉਹਦਾ? ਜੀ ਹਾਂਜੀ ਕੁੜੀ ਦਾ? ਹਾਂਜੀ ਵੱਡਾ? ਫਰਕ ਤਾਂ ਉਹਦੀਆਂ ਸਾਰੀਆਂ ਵੱਡੀਆਂ ਵਾਲੀਆਂ ਵਾ, ਹੈ ਛੋਟਾ ਜਿਹਾ ਵਾ। ਅੱਛਾ ਯਾਰ ਇਹ ਤੇ ਉਹਨਾਂ ਨੇ ਵੀ ਨਹੀਂ ਦੱਸਿਆ ਹੈਗਾ ਸਾਨੂੰ। ਲੇਕਿਨ ਇਹ ਤੇ ਹੈ ਨਹੀਂ ਵੈਸੇ ਵੀ ਤੁਸੀਂ ਫਰਾਡ ਕਰਨ ਲੱਗੇ ਨਾ, ਦੇਖਦੇ ਹੀ ਨਹੀਂ ਹੈਗੇ ਕਿ ਕਿਸੇ ਦੀ ਜ਼ਿੰਦਗੀ ਤਬਾਹ ਹੁੰਦੀ ਜਾਂ ਨਹੀਂ ਹੁੰਦੀ। ਤੁਸੀਂ ਕਰ ਦਿੰਦੇ ਆਪਣੇ ਲੱਖ ਰੁਪਏ ਦੀ ਖਾਤਰ। ਉਹ ਭਾਈ ਇਹ ਤੇ ਕੁੜੀ ਵੱਲੋਂ ਵੀ ਕਹਿੰਦੇ ਆ ਕਿ ਫਰਾਡ ਕੀਤਾ। ਤੁਸੀਂ ਦੱਸਿਆ ਕੀ ਤੇ ਨਿਕਲਿਆ ਵਿੱਚੋਂ ਕੀ? ਭਾਜੀ ਮੈਂ ਜੋ ਕੁਝ ਤੁਹਾਨੂੰ ਦੱਸਿਆ ਉਹਦੇ ਵਿੱਚ ਕੋਈ 19 ਦਾ ਫਰਕ ਆਇਆ। 119 ਦਾ ਹੋਇਆ ਭਾਈ। ਪਹਿਲੀ ਤੇ ਤੁਹਾਡੀ ਫਿਲਟਰ ਵਾਲੀ ਤਸਵੀਰ ਭੇਜੀ ਅਸੀਂ ਅੱਗੇ। ਉਹ ਸ਼ੁਕਰ ਆ ਕੁੜੀ ਦਾ ਹੀ ਮੋਬਾਈਲ ਅੱਛਾ ਸੀ। ਉਹ ਜਿੱਦਾਂ ਦਾ ਫਰੇਮ ਭੇਜਿਆ ਉਦਾਂ ਦਾ ਹੀ ਅੱਗੋਂ ਵੇਖਿਆ ਉਹਨਾਂ ਨੇ। ਅਗਰ ਮਾੜੀ ਜੀ ਝਲਕ ਪੈ ਜਾਂਦੀ ਇੱਥੇ ਤੇਰਾ ਤੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਸਾਡੀ ਕਮਿਸ਼ਨ ਮਰ ਜਾਣੀ। ਭਾਜੀ ਤੁਸੀਂ ਇਸ ਕਮਿਸ਼ਨ ਦੀ ਖਾਤਰ ਨਾ ਮੇਰੀ ਐਸੀ ਤੈਸੀ ਫੇਰ ਦਿੱਤੀ ਆ। ਥੋੜਾ ਕੁ ਕਮਿਸ਼ਨ ਦੀ ਖਾਤਰ ਤੁਸੀਂ ਐਡਾ ਝੂਠ ਬੋਲ ਕੱਢਿਆ। ਅੱਛਾ ਤੇ ਬੇਗਮ ਕਿੱਥੇ ਤੁਹਾਡੀ ਦੇ ਨਾਲ? ਆ ਬਾਹਰ ਤੁਹਾਡੇ ਦਫ਼ਤਰ ਸਾਹਮਣੇ ਸ਼ੈਮਾ ਲੈਣ ਡਏ। ਸ਼ੈਮਾ? ਹਾਂਜੀ ਉਹ ਨਾਲ ਜਿਹੜਾ ਉਹਦਾ ਭਰਾ ਵਾ ਸਕਾ। ਤੇ ਉਹਨਾਂ ਨੂੰ ਬੁਲਾਓ ਨਾ, ਉਹਨਾਂ ਦੇ ਆਮਣੇ ਸਾਹਮਣੇ ਆ ਜਾ ਇਮਲੀ। ਤੂੰ ਸਾਨੂੰ ਬਾਹਰ ਹੀ ਛੱਡ ਆਇਆ, ਭੁੱਲ ਗਏ ਸਾਂ ਅਸੀਂ। ਮੇਰਾ ਤਾਂ ਦਿਲ ਕਰਦਾ ਤੁਹਾਨੂੰ ਮੈਂ ਪਰਾਂ ਦਾ ਪਰਾਂ ਛੱਡਿਆ ਉਹਨਾਂ। ਆ ਸਗਾਤ ਆ ਜੀ। ਇਹ ਭਰਾ ਪਿੱਛੇ? ਹਾਂਜੀ ਇਹ ਇਹਨਾਂ ਦਾ ਭਰਾ ਵਾ ਜੀ।
ਤੇ ਯਾਰ ਇਹ ਕਿੰਨਾ ਕੁ ਪਿੱਛੇ ਹੋਏਗਾ ਵਿਚਾਰਾ, ਇਹਦੀ ਖੈਰ ਹੈ, ਇਹ ਤੇ ਕੋਈ ਏਡੀ ਗੱਲ ਨਹੀਂ, ਕਿੰਨੀ ਕੁ ਜਗ੍ਹਾ ਤੇ ਸੌਂ ਜਾਏਗਾ। ਇਹਦੇ ਜਿਹੜੇ ਬੈੱਡ ਤੇ ਤੁਸੀਂ ਪੈਣਾ ਜਾਂ ਮੰਜੇ ਤੇ ਪੈਣਾ, ਨਾਲ ਝਲੂੰਗੀ ਬੰਨ ਲਵੇ, ਨਾਲ ਝੂਟੇ ਮਾਨੇ ਇਹ ਕਰਦਾ ਰਹੇ। ਉਹ ਭਾਈ ਝਲੂੰਗੀ ਚ ਨਹੀਂ ਪੈਂਦਾ, ਸਾਡੇ ਆਣ ਕੇ ਸੈਂਟਰ ਚ ਪੈਂਦਾ ਵਾ। ਤੂੰ ਅੱਧੀ ਰਾਤ ਉੱਠ ਕੇ ਫੀਟਰ ਮੰਗਣ ਲੱਗ ਪੈਂਦਾ, ਤਾਂ ਮੂੰਹ ਦੇਖ ਤੂੰ। ਤੇ ਕੱਲਿਆ ਨੂੰ ਨਹੀਂ ਨੀਂਦ ਆਉਂਦੀ ਹੈਗੀ, ਡਰ ਲੱਗਦਾ ਵਾ, ਮੈਂ ਆਣ ਕੇ ਇਹਨਾਂ ਦੇ ਵਿੱਚ ਸੌ ਜਾਂਦਾ ਤੇ ਫਿਰ ਵਿਆਹਣੀ ਨਹੀਂ ਸੀ, ਘਰੇ ਰਹਿ ਲੈਣਾ ਸੀ ਤੁਸੀਂ। ਤੂੰ ਫਰਾਡ ਕੀਤਾ ਜ਼ਾਲਮਾ, ਤੂੰ ਇੱਕ ਫਰਾਡ ਮਿੰਟ ਗੱਲ ਕੀਤਾ। ਸੁਣੋ, ਇੱਕ ਮਿੰਟ ਭਾਜੀ, ਡਰ ਤੁਹਾਡੀ ਭੈਣ ਨੂੰ ਲੱਗਦਾ? ਮੈਨੂੰ ਲੱਗਦਾ ਵਾ ਲੈ ਨਹੀਂ ਤੈਨੂੰ ਲੈਦਾ ਗਰਨੇਟ ਲੈ ਦੇਣ ਕਿ ਜਦੋਂ ਡਰ ਲੱਗੇ ਸੁੱਟ ਦੇ ਕਰਾਂ। ਉਹ ਭਾਜੀ 3 ਮਹੀਨਿਆਂ ਦੇ ਵਿੱਚ ਨੇ ਮੈਨੂੰ ਰੋਣ ਹਾਕਾ ਕਰ ਦਿੱਤਾ ਵਾ, ਹਾਲੇ ਪੂਰੀ ਜ਼ਿੰਦਗੀ ਪਈ ਆ ਅੱਗੇ। ਅੱਲਾ ਉਹਦੀ ਜ਼ਿੰਦਗੀ ਕਰੇ ਨਾਲ ਹੀ ਆ ਤੁਹਾਡੀ। ਮੈਂ ਤਾਂ ਕਹਿੰਦਾ ਅੱਲਾ ਤੇਰੀ ਵੀ ਨਾ ਕਰੇ, ਨਾਲ ਉਹਦੀ ਵੀ ਨਾ ਕਰੇ। ਉਹ ਤੂੰ ਫਰਾਡੀਆਂ ਵਾ। ਉਹ ਭਾਈ ਫਰਾਡ ਕਾਦਾ? ਤੁਸੀਂ ਹਾਏ, ਬੀਬੀ ਹਾਏ। ਇਹ ਦੱਸੋ, ਤੁਸੀਂ ਉਦੋਂ ਕਿਉਂ ਨਹੀਂ ਸਾਨੂੰ ਦੱਸਿਆ ਕਿ ਪਿੱਛੇ ਤੁਹਾਡਾ ਭਾਈ ਵੀ ਹੈ ਹਾਏ ਹਾਏ। ਔਰ ਇਹਨਾਂ ਪਿੱਛੇ? ਮੇਰੀ ਗੱਲ ਸੁਣੋ ਭਾਜੀ, ਹੁਣ ਬੰਦਾ ਭੈਣ ਭਰਾਵਾਂ ਵਾਲਾ ਤਾਂ ਹੁੰਦਾ ਹੀ ਆ ਨਾ, ਇਹਦੇ ਤਰ੍ਹਾਂ ਛੜਾ ਛਾੜ ਤੇ ਨਹੀਂ। ਉਹ ਭੈਣ ਭਰਾਵਾਂ ਵਾਲਾ ਹੁੰਦਾ, ਅਸੀਂ ਵੀ ਭੈਣ ਭਰਾਵਾਂ ਵਾਲੇ, ਅਸੀਂ ਉਜੜੇ ਆ ਤੇਰਾ ਭਰਾ ਵਾ। ਲੋ ਜੀ ਬੀਬੀ, ਤੁਸੀਂ ਕਿਉਂ ਨਹੀਂ ਦੱਸਿਆ ਤੁਹਾਡਾ ਭਰਾ ਵਾ ਪਿੱਛੇ? ਤੁਸੀਂ ਕਿਹਾ ਮੈਂ ਇਕੱਲੀ ਆ। ਹਾਏ ਹਾਏ ਭਾਜੀ, ਮੇਰੀ ਗੱਲ ਸੁਣੋ, ਭਰਾ ਪੂਰਾ ਹੁੰਦਾ ਤੇ ਮੈਂ ਦੱਸਦੀ, ਏਡੇ ਕੇ ਭਰਾ ਦਾ ਮੈਂ ਕੀ ਦੱਸਦੀ ਹੁਣ? ਉਹ ਪੂਰਾ ਨਹੀਂ ਹੈਗਾ, ਉਹ ਖਾਂਦਾ ਪੀਂਦਾ ਤਾਂ ਪੂਰਾ ਹੀ ਆ ਇਹ। ਛੋਟਾ ਆ ਨਾ, ਬਾਲਾਂ 'ਚ ਸ਼ਮਾਰ ਆ। ਭਾਜੀ ਯਕੀਨ ਮੰਨੋ, ਮੈਂ ਸਵੇਰ ਸੁੱਤਾ ਉੱਠਦਾ ਵਾ, ਅੱਛਾ, ਮੈਂ ਨਹਾਉਣ ਲਈ ਵਾਸ਼ਰੂਮ 'ਚ ਵੜਦਾ ਵਾ, ਆ ਪਿੱਛੋਂ ਮੇਰਾ ਨਾਸ਼ਤਾ ਬਣਾਉਣ ਲਈ ਹੁੰਦੀ। ਨਾਸ਼ਤਾ ਮੇਰਾ ਬਣ ਕੇ ਇਹ ਵੀ ਕਿਤੇ ਸਾਈਡ ਤੇ ਹੁੰਦੀ, ਜੇ ਮੈਂ ਬਾਹਰ ਆਉਣਾ ਵਾ ਤੇ ਸਾਰਾ ਹੀ ਇਹ ਖਾ ਜਾਂਦਾ ਵਾ। ਆਂਡਾ ਇਹ ਖਾ ਜਾਂਦਾ, ਅੱਧਾ ਛੱਡਦਾ ਅੱਧਾ ਖਾ ਜਾਂਦਾ ਵਾ। ਪਰੌਠਾ ਅੱਧਾ ਛੱਡਦਾ ਅੱਧਾ ਖਾ ਜਾਂਦਾ ਵਾ। ਚਾਹ ਅੱਧੀ ਪੀਂਦਾ ਅੱਧੀ ਛੱਡਦਾ ਖਾ ਜਾਂਦਾ। ਭਾਈ ਜੀ ਏਦਾਂ ਪਿਆਰ ਵੱਧਦਾ ਵਾ, ਏਦਾਂ ਪਿਆਰ ਵੱਧਦਾ ਝੂਠਾ ਖਾਣ ਨਾਲ। ਫਰਾਡੀਆ ਸਾਹਿਬ ਨੂੰ ਤੁਸੀਂ ਰੱਖ ਲਓ, ਫੇ ਪਿਆਰ ਤੁਸੀਂ ਪਾ ਲਓ ਇਹਦੇ ਨਾਲ। ਸਾਡਾ ਸਾਲਾ ਤੇ ਨਹੀਂ ਨਾ, ਦੇਖੋ ਨਹੀਂ ਜ਼ਿਆਦਤੀ ਕਰ ਰਹੇ ਹੋ ਭਾਜੀ ਤੁਸੀਂ ਮੇਰਾ ਹਾਲ ਦੇਖਣ ਨੇ, ਆ ਦੇਖੋ ਕੀ ਹੋਇਆ? ਉਹੀ ਵਿਆਹ ਦੇ ਸੂਟ 2-3 ਮੈਂ ਪਾਏ, ਉਸ ਤੋਂ ਬਾਅਦ ਮੈਂ ਸੂਟ ਨਵੇਂ ਲਿਆਂਦੇ ਆਪਣੇ ਸਮਾਉਣ ਲਈ। ਅੱਛਾ, ਕਿੱਡੀ ਇਹਨੇ ਲਾਂਤੀ ਨੇ ਹਰਕਤ ਕੀਤੀ। ਕੀ ਹੋਇਆ? ਦਰਜੀ ਕੋਲ ਮੇਰੇ ਸੂਟ ਲੈ ਗਿਆ। ਹੁਣ ਮੇਰੇ 7 ਮੀਟਰ ਦੇ ਵਿੱਚ ਪੂਰਾ ਸੂਟ ਬਣਦਾ, ਹਾਂਜੀ ਹਾਂਜੀ। ਇਹਨੇ ਆਪਣੇ 7 ਮੀਟਰ ਦੇ ਵਿੱਚ 2-2 ਸੂਟ ਬਣਵਾਉਣ ਡਿਆ ਹਰ ਕਲਰ 'ਚ। ਕਿਉਂ ਭਾਈ ਯਾਰ, ਤੇ ਜ਼ਿਆਦਤੀ। 4 ਸੂਟ ਸੀ, 4 ਸੂਟਾਂ ਦੇ 12 ਸੂਟ ਬਣਾ ਕੇ ਬੜੀ ਸਕੂਨ ਨਾਲ ਮੌਜ ਨਾਲ ਫਿਰ ਲਿਆ। ਉੱਤੋਂ ਦਰਜੀ ਸਾਡੇ ਮਹੱਲੇ ਦਾ ਨੇ ਪੂਰਾ 1000 ਰੁਪਇਆ ਲਿਆ ਜੀ ਸਿਲਾਈ ਦਾ। ਹਾਏ ਹਾਏ ਬਸ ਕਰੋ ਇਮਲੀ ਸਾਹਿਬ, ਕੋਈ ਘਟਾਓ। 4 ਸੂਟ, ਇੱਕ ਸੂਟ ਜਿਹੜਾ ਕਟਿਆ ਪਿਆ ਆ, ਉਹਨੂੰ ਰੰਗ ਨਹੀਂ ਸੀ ਪਸੰਦ ਆਇਆ, ਉਹ ਤੇ ਘਰ ਪਿਆ ਆ। ਉਹ ਭਾਜੀ ਜਿਹੜਾ ਇਹਦਾ ਕੱਟਿਆ ਪਿਆ ਹੋਣਾ ਇਦਾਂ ਹੀ ਹੋਣਾ ਵਾ, ਲੀਰਾਂ ਪਈਆਂ ਵਾ। ਇਹ ਵੀ ਤਾਂ ਦੇਖੋ ਨਾ ਤੁਸੀਂ। ਉੱਤੋਂ ਤੁਸੀਂ ਮੈਨੂੰ ਫਰਾਡੀਆ ਸਾਹਿਬ ਜੀ ਟੈਨਸ਼ਨ ਨਾ ਲਵੋ, ਕਿਉਂ ਹੋ ਰਹੀ ਹੈ ਭਾਈ? ਸਾਡਾ ਬੇੜਾ ਗਰਕ ਕਰ ਦਿੱਤਾ ਵਾ ਤੁਸੀਂ। ਉਹ ਨਹੀਂ ਜਨਾਬ, ਬੇੜਾ ਕਿੱਥੋਂ ਕਰੇ ਕੀਤਾ? ਅਸੀਂ ਜੋ ਕਿਹਾ ਸੱਚ ਕਿਹਾ ਵਾ। ਇਹ ਤੇ ਹੁਣ ਬਾਅਦ ਚ ਇਹਨਾਂ ਨੂੰ ਚਾਹੀਦਾ ਸਾਨੂੰ ਦੱਸਦੇ, ਸਾਨੂੰ ਦੱਸਦੇ, ਅਸੀਂ ਤੁਹਾਨੂੰ ਦੱਸਦੇ। ਭਾਜੀ ਇਹਨੂੰ ਕਹਿੰਦਾ ਮੈਂ ਕੰਮ ਤੇ ਜਾਣਾ ਵਾ, ਮੇਰੇ ਕੋਲ ਕਨਵੀਨਸ ਕੋਈ ਨਹੀਂ ਹੈਗੀ। ਇਹ ਵੀ ਉਦਾਂ ਦੀ ਮੈਨੂੰ ਕਹਿੰਦੀ ਤੂੰ ਸਾਈਕਲ ਲਿਆ ਦੇ। ਅੱਛਾ ਯਕੀਨ ਮੰਨੋ ਮੈਂ ਇਹਨੂੰ 24 ਇੰਚ ਦਾ ਸਾਈਕਲ ਨਵਾਂ ਕਢਾ ਕੇ ਦਿੱਤਾ। ਅੱਛਾ, ਉਹਨੂੰ ਕਟਾ ਕੇ ਛੋਟਾ ਕਰਾ ਲਿਆ ਇਹਨੂੰ। ਉਹ 24 ਇੰਚ ਦੀ ਬਜਾਏ ਉਹ 4 ਇੰਚ ਦਾ ਬਣ ਗਿਆ ਸਾਈਕਲ। ਕਿਉਂ ਭਾਈ ਨੇ ਉਤਲਾ ਮਲਵਾ ਕਿਤੇ ਵੇਚਤਾ ਜੀ? ਤੇ ਵਿਆਹ ਮੇਰੀ ਭੈਣ ਨਾਲ ਕੀਤਾ ਵਾ ਜਾਂ ਇਹਦੇ ਨਾਲ ਕੀਤਾ, ਮੈਨੂੰ ਇਹ ਦੱਸੋ। ਅਸਲ ਦੇ ਵਿੱਚ ਭਾਈ ਨੇ ਇਹ ਹੁਣ ਤੁਹਾਨੂੰ ਕਬੂਲ ਕਰਨਾ ਪੈਣਾ, ਇਹਦੇ ਵਿੱਚ ਸਾਡੀ ਕੋਈ ਟੈਨਸ਼ਨ ਨਹੀਂ ਹੈਗੀ। ਅਸੀਂ ਕੁੜੀ ਦਿੱਤੀ ਹੈ ਗੱਲੀ, ਭਰਾ ਤੇ ਬਾਅਦ ਚ ਆਇਆ। ਅਗਰ ਇਹ ਤੋਂ ਦਫ਼ਤਰੋਂ ਨਾਲ ਤੋਰਦੇ ਫੇਰ ਸਾਡਾ ਕਸੂਰ। ਦੇਖੋ ਫਰਾਡੀਆ ਸਾਹਿਬ, ਜਦੋਂ ਤੁਸੀਂ ਮੇਰੇ ਕੋਲ ਓਏ ਫਰਾਡੀਓ ਨਹੀਂ, ਬਬਲੂ ਸਾਹਿਬ, ਬਬਲੂ ਮੈਰਿਜ ਬਿਊਰੋ। ਮੈਂ ਤਾਂ ਫਰਾਡੀਆ ਕਹਿਣਾ, ਫਰਾਮ ਫੈਸਲਾਬਾਦ ਏਦਾਂ ਕਹਿਣਾ। ਫੈਸਲਾਬਾਦ ਹੀ ਤੁਸੀਂ ਸਾਡੇ ਬੇੜੇ ਗਰਕ ਕੀਤੇ। ਲੱਖ ਰੁਪਇਆ ਲਿਆ ਤੂੰ ਮੈਨੂੰ ਤੇ ਦਿੱਤਾ ਕੀ ਆ? ਹਾਏ ਹਾਏ ਇਮਲੀ, ਕੀ ਹੋ ਗਿਆ ਆ? ਰਿਸ਼ਤਾ ਦਿੱਤਾ, ਪੜ੍ਹੀ ਲਿਖੀ ਆ ਕਿਹੜੀ ਪੜ੍ਹੀ ਲਿਖੀ? ਇਹ ਕੁੜੀ। ਆ ਭਾਜੀ ਸਿਰਫ ਮੇਕਅਪ ਤੇ ਜ਼ੋਰ ਆ, ਕੁਛ ਨਹੀਂ ਪਕਾਉਣਾ ਆਉਂਦਾ, ਕੁਛ ਨਹੀਂ। ਮੈਂ ਬਾਜ਼ਾਰੋਂ ਨਾਸ਼ਤੇ ਹੋਣ ਡਏ ਸਾਡੇ, ਸਿਰਫ ਇੱਕ ਆਂਡਾ ਬਣਾਉਣਾ ਆਉਂਦਾ ਵਾ, ਇੱਕ ਪਰੌਠਾ ਲਾਉਣਾ ਆਉਂਦਾ, ਕੋਈ ਸਬਜ਼ੀ ਕੱਖ ਨਹੀਂ। ਤੁਸੀਂ ਦੇਖੀਆਂ ਕਦੇ ਭਿੰਡੀਆਂ ਸ਼ੋਰੇ ਵਾਲੀਆਂ? ਭੁੰਡੀ ਸ਼ੋਰੀ ਵਾਲੀ ਕੌਣ ਖਾਂਦਾ? ਉਹ ਤੇ ਮੇਰੇ ਵੀਰ ਨੂੰ ਪਸੰਦ ਆ ਨਾ, ਫਿਰ ਉਹਦਾ ਕਰਕੇ ਇਹਨੂੰ ਖਾਣੀਆਂ ਪੈਂਦੀਆਂ। ਕਰੇਲੇ ਹਮੇਸ਼ਾ ਧਾਗੇ ਵਾਲੇ ਬਣਦੇ ਜਾਂ ਕੀਮੇ ਵਾਲੇ ਬਣਦੇ, ਗੋਸ਼ਤ ਵਾਲੇ ਬਣਦੇ। ਹਾਂਜੀ ਹਾਂਜੀ। ਕਦੀ ਦੇਖਿਆ ਵਾ ਮਸਾਲੇ ਵਾਲੇ ਸਗਲੇ ਜਾਂ ਕੀਮੇ ਬਣੇ ਵਿੱਚ ਨਾਲ ਪਾਣੀ ਪਾਇਆ ਹੋ? ਆ ਪਾਉਂਦੀ। ਆਹੋ ਅੱਛਾ ਬਹਿਨੋਈ ਸਾਹਿਬ, ਤੁਹਾਡੀ ਹੁਣ ਗੱਲ ਮੁੱਕਦੀ ਹੈ ਜਾਂ ਨਹੀਂ ਹਜੇ ਮੁੱਕਦੀ? ਇਹ ਦੱਸੋ ਪਹਿਲੇ। ਤੁਸੀਂ ਮੇਰਾ ਘਰ ਛੱਡ ਜਾਓ ਤੇ ਮੇਰੀ ਗੱਲ ਮੁੱਕ ਜਾਣੀ ਹੈ। ਮੈਨੂੰ ਸਿਰਫ ਇੰਨਾ ਭਾਵੇਂ ਦੱਸੋ ਕਿ ਫਰਾਡੀਆ ਸਾਹਿਬ ਸਾਡੀ ਵੀ ਸੁਣ ਲਓ ਪਹਿਲੇ। ਉਹ ਫਰਾਡੀਆ ਨਹੀਂ, ਬਬਲੂ ਮੈਰਿਜ ਬਿਊਰੋ। ਚਲੋ ਹਵਲ ਬਬਲੂ ਮੈਰਿਜ ਬੇ ਬਿਊਰੋ। ਬੇ ਲਾਂਬਾ 4 ਰਫੇ ਅਲ ਚਲੋ ਮੀਮ ਇਹ ਰੇ ਤੇ ਜੀਮ ਅੱਗੇ 4 ਰਫੋ। ਓਕੇ ਆ ਗਿਆ। ਹਾਂਜੀ ਹਾਂਜੀ ਤੁਸੀਂ ਗੱਲ ਸੁਣੋ ਸਾਡੀ ਪਹਿਲੇ। ਹਾਂਜੀ ਹਾਂਜੀ ਇਹਦੀ ਮੋਬਾਈਲ ਤੇ ਸਾਨੂੰ ਤੁਸੀਂ ਤਸਵੀਰ ਦਿਖਾਈ। ਹਾਂਜੀ ਹਾਂਜੀ। ਜਦੋਂ ਇਹਦੇ ਚਿਹਰੇ ਤੋਂ ਸਿਰਾ ਚੁੱਕਿਆ ਨਾ, ਅੱਛਾ। ਤੇ ਬੱਚੇ ਡਰਦੇ ਸੀ ਇਹਦੇ ਕੋਲੋਂ, ਇੰਨਾ ਖੌਫ ਹੁੰਦਾ ਸੀ ਇਹਦੇ ਕੋਲੋਂ। ਲੇਕਿਨ ਜਨਾਬ ਉਹ ਤੇ ਕਹਿੰਦੇ ਆ ਜਦੋਂ ਸੁੱਤੇ ਹੁੰਦੇ ਬੱਚਾ ਵਿੱਚ ਪੈ ਜਾਂਦਾ ਆ ਕੇ। ਤੁਸੀਂ ਕਹਿੰਦੇ ਡਰਦੇ ਆ। ਉਹ ਤਾਂ ਮੈਨੂੰ ਵੀ ਡਰ ਲੱਗਦਾ ਹੈ ਨਾ ਪੱਲੇ ਸੌਣ ਲੱਗਿਆ। ਅੱਛਾ ਅੱਛਾ ਆਹੋ। ਜਨਾਬ ਹੋਰ ਕੋਈ ਟੈਨਸ਼ਨ ਤੁਹਾਨੂੰ? ਇਹਨਾਂ ਤੋਂ ਕੋਈ ਟੈਨਸ਼ਨ ਨਹੀਂ? ਨਹੀਂ ਕੋਈ ਟੈਨਸ਼ਨ ਨਹੀਂ ਹੈਗੀ, ਬਸ ਇਹਦੇ ਨਾਲ ਹੀ ਲੱਗਾ ਰਹਿੰਦਾ ਹਰ ਟਾਈਮ, ਐਨ ਜਾ ਔਨ ਜਾ, ਇਹ ਹੈ ਉਹ ਅਸਲ ਆ। ਦੇ ਵਿੱਚ ਇਹ ਗੱਲ ਇਹ ਆ ਕਿ ਭਾਈ ਜੀ ਇਹਨਾਂ ਦਾ ਭਰਾ ਹੈਗਾ, ਜ਼ਾਹਰ ਹੈ ਨਹੀਂ ਉਹਦੇ ਘਰ ਹੀ ਰਹਿਣਾ। ਆਹੋ। ਇਹ ਭੈਣ ਭਰਾਈ ਦੇ ਹੈਗੇ ਭੈਣ ਹਾਂਜੀ। ਸ਼ੁਕਰ ਕਰੇ ਅਸੀਂ ਇਹਨੂੰ ਭੈਣ ਦੇ ਦਿੱਤੀ। ਹਾਂ ਅੱਛਾ ਜੀ। ਇਹਨੂੰ ਕੋਈ ਰਿਸ਼ਤਾ ਨਹੀਂ ਦਿੰਦਾ ਸੀ। ਅੱਛਾ ਅੱਛਾ ਇਹਨੂੰ ਤਾਂ ਕੋਈ ਰਾਹ ਨਹੀਂ ਦਿੰਦਾ। ਹਾਂ ਜੀ। ਉਹ ਇਹਨੂੰ ਤਾਂ ਘਰ 'ਚ ਦੂਸਰੀ ਦਫਾ ਕੋਈ ਸਾਲਣ ਨਹੀਂ ਦਿੰਦਾ। ਸ਼ੁਕਰ ਕਰੇ ਇਹਨੂੰ ਅਸੀਂ ਆਪਣੀ ਭੈਣ ਦੇ ਆਹੋ ਦਿੱਤੀ। ਤੇ ਹਾਂ, ਸ਼ੁਕਰ ਤੇ ਇਹਨੂੰ ਕਰਨਾ ਤਾਂ ਪੈਣਾ। ਰਿਸ਼ਤੇਦਾਰਾਂ ਦੇ ਵਿੱਚ ਇਹਨੂੰ ਕੋਈ ਮੂੰਹ ਨਹੀਂ ਲਾਉਂਦਾ। ਹੂੰ। ਇਹ ਸ਼ੁਕਰ ਕਰੇ ਅਸੀਂ ਇਹਨੂੰ ਆਪਣੀ ਭੈਣ ਦੇ ਦਿੱਤੀ ਆ। ਸ਼ੁਕਰ ਕਰੋ ਤੁਸੀਂ ਭੈਣ ਦੇਤੀ, ਉਦੋਂ ਤੁਸੀਂ
ਸ਼ੋਰੇ ਵਾਲੀਆਂ ਭਿੰਡੀਆਂ ਤੇ ਸ਼ੋਰੇ ਵਾਲੇ ਕਰੇਲੇ ਖਾ ਰਹੇ ਜੀ। ਅੱਛਾ ਵੀ ਹਰ ਗੱਲ 'ਚ ਬਾਜੀ ਤੁਸੀਂ ਪਾਣੀ ਪਾ ਦਿੰਦੇ ਜੀ, ਹਰ ਹਾਂਡੀ 'ਚ ਪਾਣੀ ਪਾਉਂਦੇ, ਮਤਲਬ ਇਹਦਾ ਪੈਪ ਗਲਿਆ ਨਾ ਅੰਦਰੋਂ। ਹਾਏ ਹਾਏ, ਮੇਰੇ ਵੀਰ ਨੂੰ ਖੁਸ਼ਕ ਸਾਲਣ ਪਸੰਦ ਨਹੀਂ, ਇਹ ਕਹਿੰਦਾ ਤੁਹਾਡਾ ਸਰਗਰਾ ਹੋਵੇ। ਲਓ ਜੀ ਭਾਈ ਜੀ, ਜਿਹੜੀ ਹਾਂਡੀ ਤੁਸੀਂ ਮੰਗਣੀ ਹੈ ਨਾ ਉਹ ਮਸਾਲੇ ਵਾਲੀ ਹੋਣੀ, ਇਹਨੇ 2 ਦਿਨ ਕੱਢਣੇ, ਸ਼ੋਰੇ ਵਾਲੀ ਹਾਂਡੀ ਫਿਰ 4 ਦਿਨ ਉਹ ਅਸੀਂ ਕਿਦੋਂ ਆਪਣੀ ਜ਼ਿੰਦਗੀ ਜੀਵਾਂਗੇ ਨਾਲੇ ਫਰਾਡੀਆ ਭਾਈ- ਸਾਹਿਬ, ਅਸੀਂ ਕਿਦੋਂ ਆਪਣੀ ਜ਼ਿੰਦਗੀ ਜੀਵਾਂਗੇ ਜੇ ਇਹਨੇ ਸਾਰੀਆਂ ਆਪਣੇ ਭਰਾ ਦੀਆਂ ਮੰਨਣੀਆਂ, ਫਿਰ ਉੱਥੇ ਕੀ ਲੁੱਡੋ ਖੇਡਣ ਆਈ ਆ। ਕਿੰਨੀ ਕੁ ਮੰਨ ਲੈਂਦੀ ਹੋਣੀ, ਕਿੱਡਾ ਕੁ ਭਰਾ ਵਾ, ਇੰਨੀ ਕੁ ਗੱਲ ਮੰਨਦਾ ਵਾ ਉਹ ਭਾਜੀ ਇੰਨੀ ਕੀ ਗੱਲ ਦਿਹਾੜੀ 'ਚ 24 ਦਫਾ ਹੁੰਦਾ ਬਣਾਉਣ ਆਪਣੀ। ਨਾਲੇ ਭਾਵੇਂ ਨੇ ਸ਼ੁਕਰ ਕਰੇ ਮੈਂ ਇਹਦਾ ਸਾਲਾ ਵਾਂ, ਨਹੀਂ ਤਾਂ ਨਾ, ਕੋਈ ਪਹਿਲਾਂ ਭੈਣ ਨਾ ਦਵੇ ਆਪਣੇ। ਆਹੋ। ਸ਼ੁਕਰ ਕਰੋ ਇਮਲੀ ਸਾਹਿਬ, ਇਹ ਸਾਲਾ ਤੁਹਾਡਾ। ਅਗਰ ਕਿਤੇ ਮੁਕੱਦਰ ਚੇਂਜ ਹੁੰਦੇ ਤੇ ਤੁਸੀਂ ਇਹਦੇ ਸਾਲਾ ਹੋਣਾ ਸੀ ਤੇ ਫੇਰ ਕਮਿਸ਼ਨ ਮੈਂ ਹੀ ਲੈਣੀ ਸੀ। ਫਰਾਡੀਆ ਸਾਹਿਬ ਅਸੀਂ ਤੇ ਇੰਨੇ ਕੁ ਦੁਖੀ ਆ। ਰਾਡੀਆ ਨਹੀਂ ਭਾਈ, ਬਬਲੂ ਮੈਰਿਜ ਬਿਊਰੋ, ਰਾਡੀਆ ਨਹੀਂ। ਉਹ ਭਾਜੀ ਉਸ ਮਹੱਲੇ ਦੇ ਵਿੱਚ ਸਾਨੂੰ 20 ਸਾਲ ਰਹਿੰਦਿਆਂ ਹੋ ਗਏ, ਸਾਡੇ ਭਤੀਜੇ ਭਤੀਜੀਆਂ ਸਾਰੀਆਂ ਉੱਥੇ ਜਵਾਨ ਹੋਇਆ, ਸਾਰਾ ਕੁਝ ਹੋਇਆ, ਅੱਜ ਤੱਕ ਮਹੱਲੇ 'ਚ ਉਹ ਉਹਨਾਂ ਦੇ ਵਿਆਹ ਹੋ ਗਏ, ਤੁਹਾਡੀ ਮਿਹਰਬਾਨੀ ਉਹਨਾਂ ਦੇ ਨਾ ਕਰਿਓ, ਮੇਰੇ ਕੋ ਕਰਵਾਇਓ, ਮੇਰੀ ਕਮਿਸ਼ਨ ਨਾ ਮਾਰਿਓ। ਨਹੀਂ ਫਰਾਡੀਆ ਸਾਹਿਬ, ਉਹਨਾਂ ਦੀਆਂ ਕਦੀ ਮਹੱਲੇ 'ਚ ਸ਼ਿਕਾਇਤ ਨਹੀਂ ਆਈ ਹੈਗੀ। ਜਦੋਂ ਦਾ ਇਸ ਬੰਦੇ ਨੇ 3 ਮਹੀਨਿਆਂ ਦੇ ਵਿੱਚ ਪੂਰੇ ਮਹੱਲੇ ਦੇ ਨਿਆਣਿਆਂ ਦੀ ਸ਼ਿਕਾਇਤਾਂ ਸਾਡੇ ਘਰ ਆਉਣ ਡਈਆਂ। ਕਦੀ ਨਿਆਣੇ ਕੋ ਚੀਜ਼ੀਆਂ ਲੈ ਲੈ ਖੋ ਕੇ ਖਾਂਦਾ, ਕਦੀ ਕਿਸੇ ਨਿਆਣੇ ਨੂੰ ਮੁੱਕਾ ਮਾਰ ਕੇ ਜਾਂਦਾ ਵਾ, ਇੱਕ ਨਿਆਣੇ ਦਾ ਬਸਤਾ ਪਾੜ ਦਿੱਤਾ ਇਹਨੇ। ਹੈ ਤੁਸੀਂ ਮੈਨੂੰ ਇਹ ਦੱਸੋ ਕਿ ਸਾਲਾ ਜਵਾਈ ਜਿਹੜਾ ਸਾਲਾ ਹੁੰਦਾ ਵਾ ਉਹ ਬਹਿਨੋਈ ਦੀ ਕਦਰ ਵਧਾਉਂਦਾ ਵਾ ਜਾਂ ਘਟਾਉਂਦਾ ਵਾ? ਇਹ ਘਟਾਉਂਦਾ ਵਾ। ਜਦੋਂ ਮੈਂ ਜੀ ਕਿਸੇ ਕੋਲੋਂ ਚੀਜ਼ਾਂ ਖੋ ਕੇ ਖਾਂਦਾ ਵਾਂ, ਹਾਂਜੀ। ਇਹਨੂੰ ਪਤਾ ਲੱਗਦਾ ਵਾ ਕੋਈ ਸ਼ਿਕਾਇਤ ਆਉਂਦੀ ਆ ਵੀ ਆਪਣੇ ਪੈਸੇ ਦੇ ਦਿਆ ਕਰੇ ਉਹਨਾਂ ਨੂੰ। ਆਹੋ ਤੇ ਸਹੀ ਕਹਿਣ ਡਿਆ ਵੀਰਾ ਮੇਰਾ। ਆ ਲੱਖ ਰੁਪਇਆ ਪਟੀਆ ਦਾ ਤੇਰੇ ਨਾਲ ਵਿਆਹ ਕਰਾਉਣ ਦਾ ਦਿੱਤਾ, ਉਹ ਘੱਟ ਸੀ ਵੀਰਾ ਤੇਰਾ? ਭੈਣ, ਇਹ ਬੰਦਾ ਕਹਿੰਦਾ ਸੀਗਾ ਵਿਆਹ ਤੋਂ ਪਹਿਲਾਂ ਮੇਰਾ ਬੜਾ ਵੱਡਾ ਕਾਰੋਬਾਰ ਆ, ਪੂਰੇ ਫੈਸਲਾਬਾਦ ਚ ਫੈਲ ਰਿਹਾ ਵਾ ਕਾਰੋਬਾਰ। ਹਾਂਜੀ ਜੁਮੇ ਵਾਲੇ ਦਿਨ ਹਾਂਜੀ। ਆ ਮੇਰੇ ਕੱਪੜੇ ਲਹਾ ਕੇ, ਅੱਛਾ ਪੁਰਾਣੇ ਕੱਪੜੇ ਪਾਟੇ ਪਵਾ ਕੇ, ਅੱਛਾ ਮੈਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਲਾਰੀ ਅੱਡੇ ਲਿਜਾ ਕੇ ਮੇਰੇ ਕੋਲ ਮੰਗਾਉਂਦਾ ਵਾ, ਤੇ ਉੱਥੇ ਲੋਕਾਂ ਨੂੰ ਪਤਾ ਕੀ ਕਹਿੰਦਾ ਵਾ, ਇਹਦਾ ਸਿਰ ਵਧਣ ਡਿਆ ਵਾ, ਇਹਦੀ ਮਦਦ ਕਰੋ। ਉੱਥੇ 5-5 ਹਜ਼ਾਰ ਦੀ ਦਿਹਾੜੀ ਲਾਉਂਦਾ ਵਾ। ਕਿਉਂ ਜੀ ਭਾਜੀ, ਇਹ ਤੁਹਾਨੂੰ ਅਸੀਂ ਬਾਂਦਰ ਦਿੱਤਾ? ਭਾਜੀ ਇਹਦੀਆਂ ਤੁਸੀਂ ਗੱਲਾਂ ਮਗਰ ਲੱਗਦੇ ਹੋ, ਇਹ ਵੀ ਤਾਂ ਤੁਹਾਡੇ ਨਾਲ ਬਹੁਤ ਵੱਡਾ ਫਰਾਡੀਆ ਵਾ, ਤੁਸੀਂ ਤਾਂ ਕੁਛ ਵੀ ਨਹੀਂ ਇਹਦੇ ਅੱਗੇ। ਜੀ ਹਾਂਜੀ, ਗਲੀ 'ਚ ਸੇਬਾਂ ਵਾਲਾ ਆਇਆ ਵਾ ਭਾਜੀ, ਅੱਛਾ ਉਹਨੇ ਸੇਬਾਂ ਦੀ ਆਵਾਜ਼ ਲਾਈ ਆ ਅੱਛਾ। ਤੇ ਬੜੇ ਸਕੂਨ ਨਾਲ 2 ਸੇਬ ਲੈ ਕੇ ਕਹਿੰਦੇ ਮੈਂ ਆਪਣੀ ਅੰਮੀ ਨੂੰ ਦਿਖਾਵਾਂ। ਹਾਂਜੀ, ਸੌਦਾ ਦਿਖਾਉਣਾ ਚਾਹੀਦਾ ਵੱਡਿਆਂ ਨੂੰ। ਜਾ ਕੇ ਬੂਹੇ ਪਿੱਛੇ ਖਾਣ ਡਿਆ ਸੀ ਬੈਠਾ। ਹੈ ਹਾਂਜੀ, ਉਹ ਸੇਬਾਂ ਵਾਲਾ ਸਾਡੇ ਦਰਵਾਜ਼ੇ ਮੂਹਰੇ ਖੜਾ। ਮੈਂ ਉਹਨੂੰ ਕਿਹਾ ਕਿਹਾ ਭਾਈ ਇੱਥੇ ਆਵਾਜ਼ਾਂ ਲਾਈ ਨਾ, ਜਾ ਅੱਗੇ ਜਾ। ਅੱਛਾ ਕਹਿੰਦਾ ਭਾਜੀ ਉਹ ਬੱਚਾ ਸੇਬ ਅੰਦਰ ਆਪਣੀ ਅੰਮੀ ਨੂੰ ਦਿਖਾਉਣ ਗਿਆ, ਕਹਿੰਦਾ 2 ਕਿਲੋ ਲੈਣੇ ਆ। ਉਹ ਜਦੋਂ ਮੈਂ ਦੇਖਿਆ ਤੇ ਪਰਦੇ ਪਿੱਛੇ ਬੈਠਾ ਬੜੇ ਸਕੂਨ ਨਾਲ ਖਾਣ ਡਿਆ। ਕਿਉਂ ਭਾਈ ਜੀ, ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆਈ? ਇਸ ਬੰਦੇ ਦੇ ਘਰ ਸੇਬ ਕਦੀ ਗਏ ਹੋਣਗੇ ਜਿਹੜੇ ਤੁਸੀਂ ਲੈ ਗਏ? ਹੈਲੋ ਫਰਾਡੀਆ ਜੀ, ਉਹ ਭਾਈ ਨੇ ਬਬਲੂ ਮੈਰਿਜ ਵੀ ਹੈ। ਮੈਂ ਉਹਨੂੰ 200 ਰੁਪਇਆ ਦੇ ਕੇ ਨਾ ਤੇ ਫਿਰ ਅੱਗੇ ਜਾ ਕੇ ਆਵਾਜ਼ਾਂ ਲਾ, ਇਦਾਂ ਦੀਆਂ ਹਰਕਤਾਂ ਕਰਦਾ ਇਹ। ਤੇ ਕਿਹੜੀ ਗੱਲ ਆ ਇਮਲੀ ਜੀ, ਉਹਨੇ ਸੇਬ ਖਾ ਲਏ ਤੇ ਹੁਣ ਤੈਨੂੰ ਨਹੀਂ ਦਿੱਤਾ ਤੇ ਤੈਨੂੰ ਵੱਖਰਾ ਸਿਆਪਾ ਪੈ ਗਿਆ ਆ। ਦੇਖਿਆ ਭੈਣ ਰਲ ਕੇ ਖਾਂਦੀ ਉਹਦੇ ਨਾਲ, ਗੱਲ ਨਹੀਂ ਕਿਉਂ ਕਰਨ ਦਿੰਦੀ? ਅਸਲ ਦੇ ਵਿੱਚ ਉਹਦਾ ਇੱਕੋ ਭਾਈ ਆ, ਉਹ ਤੋਂ ਵੇਖੋ ਤੇ ਸਹੀ ਪੂਰੀ ਆਈਟਮ ਹੈਗੀ ਉਹਦਾ ਉਹ ਭਰਾ। ਯਾਰ ਉਹ ਭਾਈ ਆ ਤੇ ਕਿਤੇ ਚਾਚੇ ਤਾਏ ਵਾਲ ਛੱਡਿਆ, ਕਿਤੇ ਫੁੱਫੀ ਵਾਲ ਛੱਡਿਆ, ਸਾਡੇ ਵਾਲ ਹੀ ਰਹਿਣਾ ਇਹਨੇ। ਅਸਲ 'ਚ ਭਾਈ ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਵੀ ਬੱਚੇ ਦੇਣਗੇ, ਫੇਰ ਉਹ ਜਾਣਗੇ ਸੌਦਾ ਲਿਆਣ, ਉਹਨਾਂ ਚ ਕਰੇ ਨੇ ਸੌਦਾ ਢੋ ਤੁਹਾਡੇ ਢੇਰ ਲਾ ਦੇਣਾ। ਫਰਾਡੀਆ ਸਾਹਿਬ ਮੈਂ ਤੁਹਾਨੂੰ ਯਕੀਨ ਦਿਵਾਉਣਾ ਵਾ, ਇਹ ਬੱਚੇ ਜਾਣੇ ਆ ਤੇ ਮੇਰੇ ਬੱਚੇ ਆਉਣੇ ਆ। ਉਹ ਯਾਰ ਫਰਾਡੀਆ ਨਹੀਂ, ਬਬਲੂ ਮੈਰਿਜ ਬਿਊਰੋ ਭਾਈ ਜੀ, ਫਰਾਮ ਫੈਸਲਾਬਾਦ। ਭਾਜੀ ਮੇਰੇ ਨਾਲ ਤਾਂ ਹੋਇਆ, ਮੈਂ ਤਾਂ ਇਹੀ ਕਹਿਣਾ, ਤੂੰ ਥੈਲਾ ਜਾ ਵੀ ਨਾਲ ਮੇਰੇ ਮਗਰ ਪਾਤਾ। ਉਹ ਭਾਈ ਜੀ ਇਹਨੂੰ ਤੁਹਾਨੂੰ ਦੇਤਾ, ਅਸੀਂ ਤੇ ਅਸੀਂ ਫਰਾਡ ਕਰ ਲਿਆ ਤੁਹਾਡੇ ਨਾਲ, ਵੀ ਕੈਸੀ ਗੱਲ ਹੈ, ਤੁਸੀਂ ਆਪਸ ਚ ਮੈਨੇਜ ਕਰੋ। ਅੱਛਾ ਉਹ ਲੈਦਾ ਮਕਾਨ ਲੈ ਦਵੋ ਤੁਸੀਂ। ਭਾਜੀ ਲੈਦਾ ਹੀ ਆ, ਸ਼ੁਰੂ ਤੋਂ ਲੈਦਾ ਵਾ, ਉਹਨੂੰ ਕਹਤੋਂ ਅਸੀਂ ਲੈ ਦਈਏ, ਅਸੀਂ ਜੰਮਿਆ ਵਾ। ਬਸ ਕਰ ਇਮਲੀ, ਸਾਰੇ ਨੁਕਸ ਮੇਰੇ ਵੀਰ ਚੋਂ ਹੀ ਕੱਢਣੇ ਆ। ਤੂੰ ਨੁਕਸ ਦੀ ਗੱਲ ਕਰਦਾ, ਮੈਨੂੰ ਸਾਰੀ ਸਟੋਰੀ ਸੁਣਾਉਣੀ ਆ ਫਰਾਡੀਏ ਨੂੰ। ਕਿਹੜੀ ਸਟੋਰੀ? ਭਾਜੀ ਆ ਫਰਾਡੀਆ ਨਹੀਂ, ਸਾਲਾ ਵਾ ਤੁਹਾਡਾ ਭਾਈ। ਭਾਜੀ ਉਹ ਵੀ ਫਰਾਡੀਆ ਹੀ ਆ। ਭਾਜੀ ਹੁਣ ਮੈਂ ਤੁਹਾਨੂੰ ਫਾਈਨਲ ਗੱਲ ਦੱਸਾਂ, ਤੁਸੀਂ ਸੁਣ ਕੇ ਹੈਰਾਨ ਰਹਿ ਜਾਣਗੇ। ਅੱਛਾ ਉਹ ਰਹਿੰਦੀ ਗਈ? ਹਾਂਜੀ ਭਾਜੀ ਉਹ ਤਾਂ ਨਸ਼ਾ ਪੱਤਾ ਕਰਦਾ ਵਾ। ਅੱਛਾ ਨਸ਼ਾ ਵੀ ਫਿਲਮ ਕਰਦਾ? ਦਾ ਵੀ ਸ਼ੌਕ ਵਾ, ਫਿਲਮਾਂ ਵੀ ਦੇਖਦਾ ਤੇ ਨਸ਼ਾ ਪੱਤਾ ਵੀ ਕਰਦਾ ਵਾ। ਦੱਸੋ ਮੈਂ ਕਿਹੜੇ ਪਾਸੇ ਜਾਵਾਂ ਭਾਜੀ? ਨਹੀਂ ਛੋਟਾ ਜਿਹਾ ਜਿਸਮ ਹੈ, ਇਹਨੂੰ ਜਲਦੀ ਨਸ਼ਾ ਹੋ ਜਾਂਦਾ ਹੁਣ। ਉਹ ਭਾਜੀ ਬਹੁਤ ਬੁਰਾ ਹਰਕਤਾਂ ਕਰਦਾ, ਮੈਂ ਤੁਹਾਨੂੰ ਕੀ ਦੱਸਾਂ, ਰਾਤ ਨੂੰ 11 ਵਜੇ ਮੇਰੇ ਕਮਰੇ 'ਚ ਆ ਗਿਆ। ਅੱਛਾ ਮੈਨੂੰ ਆਣ ਕੇ ਕਹਿੰਦਾ ਉੱਠ। ਮੈਂ ਤੇ ਮੂੰਹ ਵੱਲ ਦੇਖਿਆ ਤੇ ਅੱਗੋਂ ਮੈਨੇ ਫੁੱਲ ਅੱਖ ਲਾਲ ਕਰਕੇ ਮੇਰੇ ਵੱਲ ਦੇਖ ਰਿਹਾ, ਮੇਰਾ ਆਪਣਾ ਅੰਦਰ ਡਰ ਗਿਆ ਭਾਜੀ। ਮੈਂ ਘਬਰਾਉਣ ਲੱਗ ਪਿਆ ਕਿ ਆਹ ਕੀ ਦੇਖਣ ਡਿਆ ਮੇਰਾ। ਅੱਛਾ ਉੱਤੋਂ ਮੈਨੂੰ ਕਹਿੰਦਾ ਡਾਂਸ ਕਰਕੇ ਦਿਖਾ। ਭਾਜੀ ਮੈਂ ਇਦਾਂ ਕਰਕੇ ਬਥੇਰਾ ਡਾਂਸ ਕੀਤਾ ਪਰ ਨਹੀਂ ਗੱਲ ਬਣੀ। ਅੱਛਾ ਇਹਨੇ ਕਿਤੇ ਇੰਜ ਕਰਕੇ ਘੁੰਮਿਆ ਵਾ, ਘੁੰਮ ਕੇ ਕਹਿੰਦਾ ਲਾਈਟਾਂ ਘੱਟ ਕਰਕੇ ਤੇ ਡਾਂਸ ਕਰ। ਡਿਮ ਕਰ ਮਤਲਬ ਡਿਮ ਕਰ ਹਾਂਜੀ। ਥੋੜੀਆਂ ਮਤਲਬ। ਭਾਜੀ ਥੋੜੀਆਂ ਕਿੰਨੀਆਂ ਕਿ ਇੱਕ ਤਾਂ ਬਲਬ ਉੱਥੇ, ਹੋਰ ਕਿੰਨੀਆਂ ਥੋੜੀਆਂ ਕਰਨੀਆਂ। ਉਹ ਇੱਕ ਬਲਬ ਤੇ ਭਾਜੀ ਮੈਂ ਆਪਣੀ ਜਰਾਬ ਨੂੰ ਚੜਾ ਕੇ ਰੋਸ਼ਨੀ ਘੱਟ ਕੀਤੀ, ਫੇਰ ਇਹਦੇ ਸਾਹਮਣੇ ਮੈਂ 3 ਵਜੇ ਤੱਕ ਨੱਚਦਾ ਰਿਹਾ। ਵਿਆਹਤੀ ਆ ਸ਼ੌਕ ਕਾਦਾ ਭਾਈ, ਤੁਹਾਡੀ ਭੈਣ ਦਾ ਘਰ ਆ ਤੇ ਡਾਂਸ ਤੁਸੀਂ ਬਹਿਨੋਈ ਦਾ ਦੇਖ ਰਹੇ ਜੀ। ਤੇ ਫਿਰ ਰਹਿਣਾ ਵੀ ਆਪਣੀ ਭੈਣ ਨਾਲ ਹੀ ਆ ਨਾ। ਹਾਂ ਤੇ ਭਾਜੀ ਕਿਹੜੀ ਗੱਲ ਆ, ਹੁਣ ਉਹਨੂੰ ਸ਼ੌਕ ਆ ਐਕਟਰ ਬਣਨ ਦਾ। ਉਹ ਸ਼ੌਕ ਆ ਤੈਨੂੰ ਘਰ ਘਲਾ, ਉਹਨੂੰ ਵਾਪਸ ਘਲਾ ਦੇ, ਤੈਨੂੰ ਕੋਈ ਸ਼ੌਕ ਨਹੀਂ ਅੱਗੇ ਵਧਣ ਦਾ।
ਦੇਖੋ ਇੱਥੇ ਰੌਲਾ ਨਾ ਪਾਓ, ਅਸੀਂ ਤਾਂ ਕੋਈ ਫੀਸ ਰੌਲੇ ਦੀ ਨਹੀਂ, ਛਾਤੀ ਦੀ ਨਹੀਂ ਲਈ ਆ ਤੁਸੀਂ ਤਾਂ ਫੀਸ ਫਰਾਡ ਦੀ ਲਈ ਆ, ਤੁਸੀਂ ਤਾਂ ਉਹ ਸਾਹਮਣੇ ਫਰਾਡ ਨਹੀਂ ਕੀਤਾ ਭਾਜੀ, ਤੈਨੂੰ ਪਤਾ ਨਹੀਂ ਫਰਾਡ ਹੀ ਕਹਿਣਾ ਹੁੰਦਾ, ਹੋਰ ਕੁਝ ਨਹੀਂ ਕਹਿਣਾ ਹੁੰਦਾ। ਭਾਜੀ ਦਾ ਇੰਨਾ ਹੋਇਆ ਤੇ ਮੈਂ ਇਹੀ ਕਹਿਣਾ। ਉਹ ਤੈਨੂੰ ਭਲਿਆ ਬੁਲਾਇਆ ਬੱਚਾ ਮਿਲ ਗਿਆ ਨਾਲ, ਤੂੰ ਹਰਕਤਾਂ ਵੇਖ ਕੈਸੀਆਂ ਕਰ ਭਾਜੀ ਤੁਸੀਂ ਇੱਕ ਹਫਤਾ ਨਾਲ ਰੱਖ ਕੇ ਦੇਖ ਲਓ, ਤੁਹਾਨੂੰ ਪਲਿਆ ਪਲਾਇਆ ਬੱਚੇ ਦਾ ਪਤਾ ਲੱਗ ਜੂ ਕੀ ਹਰਕਤਾਂ ਕਰਦਾ ਇਹ। ਲੈ ਸ਼ੌਕ ਆ ਮੇਰੇ ਵੀਰ ਨੂੰ ਹੀਰੋ ਬਣਨ ਦਾ। ਓਏ ਜੇ ਉਹਨੂੰ ਸ਼ੌਕ ਵਾ ਹੀਰੋ ਬਣਦਾ, ਇਹਨੂੰ ਕਿਤੇ ਸਟੂਡੀਓ 'ਚ ਪਾ, ਤੂੰ ਵਿੱਚ ਪਾਉਣ ਨਹੀਂ, ਇਹਨੂੰ ਕੱਢ ਬਾਹਰ ਇਹਨੂੰ ਕਰੋ। ਉਹ ਭਾਈ ਫਿਲਮਾਂ ਦਾ ਤੇ ਹਰ ਕਿਸੇ ਨੂੰ ਸ਼ੌਕ ਹੁੰਦਾ, ਇਸ ਤੋਂ ਸਵਾਦ ਨਹੀਂ ਨਾ ਕੋਈ ਟੈਨਸ਼ਨ ਦਿੰਦਾ ਹੈ। ਨਹੀਂ ਫਰਾਡੀਆ ਜੀ ਨਵੀਂ ਟੈਨਸ਼ਨ ਹੋਰ ਵੀ ਆ ਇੱਕ। ਉਹ ਕੀ ਹੈ ਜੀ? ਉਹ ਸੁਣ ਲਓ। ਹਾਂਜੀ। ਭਾਜੀ ਮੈਂ ਬਾਹਰੋਂ ਆਇਆ, ਅੱਛਾ ਮੈਨੂੰ ਸੇਬ ਤੇ ਦੁੱਧ ਤੇ ਕੇਲੇ ਫੜਾਏ। ਅੱਛਾ ਮੈਂ ਇਹਨੂੰ ਕਿਹਾ ਜਾ ਆਪਣੀ ਭੈਣ ਨੂੰ ਫੜਾ, ਜਾ ਕੇ ਮਿਲਕ ਸ਼ੇਕ ਬਣਾ ਲਾ। ਅੱਛਾ ਭਾਜੀ ਨੇ ਏਡੀ ਗੰਦੀ ਹਰਕਤ ਕੀਤੀ, ਮੈਂ ਤੁਹਾਨੂੰ ਕੀ ਦੱਸਾਂ ਭਾਜੀ। ਭਾਜੀ ਸੇਬ ਪੂਰਾ ਹੀ ਖਾ ਗਿਆ, ਅੱਛਾ ਕੇਲੇ ਨੂੰ ਵੀ ਦੰਦੀਆਂ ਵੱਢ ਕੇ ਅੰਦਰ ਲੰਘਾ ਗਿਆ। ਅੱਛਾ ਉਤੋਂ ਇੰਨੀ ਕਿ ਗਲਾਸੀ ਰੱਖੀ ਆ, 3-4 ਪੈਕ ਗਲਾਸੀ ਦੇ ਲਾ ਗਿਆ ਦੁੱਧ ਤੇ, ਸਾਰਾ ਹੀ ਅੰਦਰ ਪੀ ਗਿਆ। ਫਿਰ ਮੈਂ ਇਹਨੂੰ ਪੁੱਛਿਆ, ਮੈਂ ਏਦਾਂ ਪਿੱਛੇ ਤੋੜ ਮੁੜ ਕੇ ਮੈਂ ਕਿਹਾ ਮਿਲਕ ਸ਼ੇਕ ਤੇ ਕਰਨ ਡਿਆ। ਉਹ ਮਸ਼ੀਨ ਦੀ ਆਵਾਜ਼ ਆਉਂਦੀ ਹੁੰਦੀ ਨਾ ਤੇ ਭਾਈ। ਭਾਜੀ ਕਰਦਾ ਕਰਦਾ ਭੁੰਜੇ ਡਿੱਗ ਪਿਆ ਵਾ। ਮੈਂ ਕਿਹਾ ਮਿਲਕ ਸ਼ੇਕ ਕਿੱਥੇ ਆ, ਤੇ ਕਰਦਾ ਥੱਲੇ ਚਲਾ ਗਿਆ। ਕੋਈ ਗੱਲ ਨਹੀਂ ਯਾਰ, ਅਗਰ ਉਹਨੇ ਪਾਈਆ ਸੇਬ ਕੋਈ ਕੱਦਾ ਕੇਲਾ ਖਾ ਲਿਆ ਤੇ ਆਖਰ ਸਾਲਾ ਵਾ ਵੇਖੋ ਉਹ ਤੁਸੀਂ। ਭਾਜੀ ਸਾਲੇ ਨੂੰ ਚਾਹੀਦਾ ਵਾ ਕਿਤੇ ਪੁਰਸਕੂਨ ਵਾਲੀ ਜਗ੍ਹਾ ਤੇ ਸੋਵੇ, ਚੰਗਾ ਲੰਗਰ ਤੁੰਨ ਕੇ ਤੁਰਿਆ ਤੁਰਿਆ ਜਾਂਦਾ, ਸੌ ਜਾਂਦਾ ਵਾ। ਭਾਜੀ ਕੋਈ ਇੱਕ ਹਰਕਤ ਕਰਦਾ ਵਾ। ਭਾਈ ਮਸ਼ੀਨ ਖਰਾਬ ਸੀਗੀ, ਉਹ ਬਣਾ ਕੇ ਮੈਂ ਆਪ ਹੀ ਪੀ ਗਿਆ। ਆਹੋ ਤੇ ਕੀ ਹੋ ਗਿਆ, ਪੀ ਗਿਆ ਤੇ ਉਹ ਆਪ ਵਿਚਾਰਾ। ਬਾਹਰੋਂ ਪੀ ਲਵੇ ਜਾ ਕੇ ਹੁਣ। ਅੱਛਾ ਜੀ, ਜੇ ਮੈਂ ਹੀ ਬਾਹਰੋਂ ਪੀਣਾ ਵਾ ਤੇ ਇਹਨੂੰ ਮੈਂ ਸਿਆਪਾ ਪਾਉਣ ਨੂੰ ਰੱਖੀ ਘਰ 'ਚ। ਆਪਾਂ ਪਾਉਣ ਮੇਰੀ ਭੈਣ ਨੀ ਗੀ, ਮੈਂ ਰਹਿਣਾ ਉਹਦੇ ਨਾਲ। ਓਏ ਭੈਣ ਨੂੰ ਤੇ ਬਹਿਨੋਈ ਨੂੰ ਕਿਤੇ ਕਲਿਆਂ ਛੱਡ, ਤਨਹਾਈ 'ਚ ਛੱਡ ਉਹਨਾਂ ਨੂੰ। ਭਾਈ ਜੀ ਕਿੱਦਾਂ ਛੱਡ ਦਵੇ, ਆਖਰ ਉਹਨਾਂ ਨੇ ਪਾਲੀ ਆ ਭੈਣ ਨੂੰ, ਕਿੱਦਾਂ ਛੱਡ ਦਵੇ? ਭਾਜੀ 12 ਘੰਟੇ ਮੈਂ ਕੰਮ ਤੇ ਰਹਿਣਾ ਵਾ। ਅੱਛਾ 12 ਘੰਟੇ ਮੈਂ ਇਹਦੇ ਨਾਲ ਰਹਿਣਾ ਵਾ। ਅੱਛਾ ਇੱਧਰ ਸਿਰਫ ਰਹਿਣਾ ਹੀ ਆ, ਹੋਰ ਕੁਛ ਨਹੀਂ ਹੈਗਾ। ਤੇ ਭਾਜੀ ਅਸੀਂ ਇਹ ਰਹਿਣ ਦਾ ਹੀ ਲੱਖ ਰੁਪਇਆ ਲਿਆ ਵਾ। ਫਰਾਡੀਆ ਭਾਜੀ ਫਰਾਡੀਆਂ ਨਹੀਂ ਭਾਈ, ਓਏ ਬਬਲੂ ਮੈਰਿਜ ਬਿਊਰੋ ਫਰੋਮ ਫੈਸਲਾਬਾਦ, ਤੇਰੀ ਮਿਹਰਬਾਨੀ। ਤੁਸੀਂ ਹੁਣ ਮੇਰੀ ਗੱਲ ਸੁਣੋ, ਤੁਸੀਂ ਇਸ ਬੱਚੇ ਨੂੰ ਲੈ ਕੇ ਜਾਓ, ਇੱਕ ਹਫਤਾ ਪੂਰਾ ਆਪਣੇ ਨਾਲ ਹੋਰ ਰੱਖੋ। ਅਗਰ ਤੁਹਾਨੂੰ ਇਹ ਬੱਚਾ ਤੰਗ ਕਰੇ, ਤੁਸੀਂ ਹਫਤੇ ਦੇ ਵਿੱਚ ਤੁਸੀਂ ਵਾਪਸ ਆ ਗਏ, ਇਹ ਬੱਚਾ ਮੇਰੇ ਕੋਲ ਛੱਡ ਜਾਣਾ, ਇਸ ਬੱਚੇ ਨੂੰ ਮੈਂ ਰੱਖਾਂਗਾ। ਤੁਸੀਂ ਹੰਸੀ ਖੁਸ਼ੀ ਆਪਣੀ ਜ਼ਿੰਦਗੀ ਬਸ ਲੈ ਜਾਣਾ ਵਾ। ਲੇਕਿਨ ਜਿਹੜੀ ਆ ਲਾਸਟ ਹਰਕਤ ਕੀਤੀ ਨਾ, ਉਸ ਹਰਕਤ ਦੇ ਨਾਲ ਤਾਂ ਤੁਸੀਂ ਆਪ ਸੁਣ ਕੇ ਹੈਰਾਨ ਰਹਿ ਜਾਣਾ ਵਾ। ਹੁਣ ਭਾਜੀ ਕੀ ਕਰਤਾ ਇਹਨੇ? ਭਾਜੀ ਬੜੇ ਆਰਾਮ ਨਾਲ ਅਸੀਂ ਆਪਣੇ ਕਮਰੇ 'ਚ ਸੁੱਤੇ, ਅੱਛਾ ਜੀ। ਇਸ ਲਾਂਤੀ ਨੇ ਬੰਬ ਸਿੱਟ ਦਿੱਤਾ ਸਾਡੇ ਕਮਰੇ 'ਚ। ਤੇ ਭਾਜੀ ਅਚਾਨਕ ਮੇਰੀ ਅੱਖ ਖੁੱਲੀ, ਮੈਨੂੰ ਸਮੈਲ ਆਈ। ਮੈਂ ਜਦੋਂ ਆਪਣਾ ਉਹਨੂੰ ਸੁੰਘਿਆ, ਮੈਂ ਕਿਹਾ ਇਮਲੀ ਖਾ ਤੂੰ ਤਾਂ ਨਹਾ ਧੋ ਕੇ ਸੁੱਤਾ ਵਾ, ਇਹ ਕਿੱਥੋਂ ਆਉਣ ਡਈ ਸਮੈਲ? ਜੋ ਮੈਂ ਦੇਖਿਆ ਭਾਜੀ ਸੇਬੇ ਵਾਲਾ ਬੰਬ ਸਾਡੀਆਂ ਪਵਾਂਦਾਂ 'ਚ। ਭਾਜੀ ਮੈਂ ਦਵਾ ਦਾ ਬੰਬ ਬਾਹਰ ਸਿੱਟਿਆ, ਫੇਕ ਤੇ ਜਾ ਕੇ ਸੁੱਕਣਾ। ਜੇ ਉਸ ਰਾਤ ਬੰਬ ਚੱਲ ਜਾਂਦਾ ਤੇ ਇਹਨਾਂ ਦਾ ਭਣਵਈਆ ਛੱਤ ਨਾਲ ਲੱਗਾ ਹੋਣਾ ਸੀ, ਭੈਣ ਬੇਵਾ ਹੋ ਜਾਣੀ ਸੀ ਇਹਦੀ। ਏਦਾਂ ਦੇ ਤਾਂ ਹਰਕਤਾਂ ਕਰਦਾ ਇਹ ਭਾਜੀ। ਨਹੀਂ ਭਾਈ ਨੇ ਇਹਦੇ ਜ਼ਿਆਦਤੀ ਆ। ਬੰਬ ਵਾਲਾ ਕੰਮ ਨਾ ਤੁਸੀਂ ਬਹੁਤ ਗਲਤ ਕੀਤਾ। ਉਹ ਤੁਸੀਂ 30 ਲਾ ਕੇ ਸੁੱਟਤਾ, ਇਹਦੇ ਕੋਲ ਤੇ ਸਾਦਾ ਸੁੱਟ ਜਾਂਦਾ ਤੇ ਇਹਦੇ ਸੇਕ ਨਾਲ ਚੱਲ ਜਾਣਾ ਸੀ। ਲੇਕਿਨ ਭਾਈ ਅਸੀਂ ਮਾਫੀ ਚਾਹੁੰਦੇ ਹਾਂ, ਤੁਸੀਂ ਇਸ ਬੱਚੇ ਨੂੰ ਇੱਕ ਹਫਤਾ ਹੋਰ ਬਰਦਾਸ਼ਤ ਕਰੋ। ਨਹੀਂ ਤੁਹਾਡੀ ਗੱਲ ਮੰਨੇਗਾ ਤਾਂ ਮੈਂ ਇਹਨੂੰ ਵਾਪਸ ਰੱਖ। ਨਹੀਂ ਭਾਜੀ, ਇੱਕ ਹਫਤਾ ਕੀ ਤੱਕ ਮਿੰਟ ਰੱਖਣ ਵਾਲਾ ਨਹੀਂ ਹੈਗਾ। ਇਮਲੀ ਹੁਣ ਕੀ ਹੋ ਗਿਆ, ਹੁਣ ਮੰਨ ਜਾ ਨਾ, ਰੱਖ ਲੈ ਮੇਰਾ ਵੀਰ ਨੇ। ਲਓ ਜੀ ਫਰਾਡੀਆ ਸਾਹਿਬ, ਹਾਂਜੀ ਚਲੋ। ਤੁਹਾਡੀ ਭੈਣ ਦੇ ਮੂੰਹ ਨੂੰ ਮੈਂ ਨਾ ਰੱਖਣ ਲੱਗਾ ਨਾ ਸਿਰਫ ਇੱਕ ਹਫਤਾ। ਉਸ ਤੋਂ ਬਾਅਦ ਜਿੰਨਾ ਵੀ ਫਰਾਡ ਫਰੂਡ ਤੁਸੀਂ ਕੀਤਾ ਨਾ, ਮੈਂ ਇਹਦਾ ਸਤਿਆਨਾਸ਼ ਕਰ ਦੇਣਾ। ਮੈਂ ਇੱਥੇ ਹੜਤਾਲ ਕਰੂੰਗਾ, ਟਾਇਰਾਂ ਨੂੰ ਅੱਗ ਲਾਉਂਗਾ। ਗੱਲ ਜ਼ਿਹਨ 'ਚ ਰੱਖ ਲਈਓ ਤੁਸੀਂ। ਚਲੋ ਚਲੀਏ, ਚਲੋ ਤੂੰ ਵੀ ਚੱਲ ਵੀਰਾ, ਆਜਾ ਬਾਜੀ ਚਲੀਏ। ਮੈਂ ਇਹਨਾਂ ਭੈਣ ਭਰਾਵਾਂ ਦਾ ਪਿਆਰ ਹੀ ਇਹਨਾਂ ਵਾ, ਮੈਨੂੰ ਆਪਣਾ ਭੁੱਲਣ ਲੱਗ ਪਿਆ ਵਾ। ਮੈਂ ਬੜਾ ਭਾਰਾ ਰਿਸ਼ਤਾ ਕਰ ਬੈਠੇ। ਚੱਲ ਬਬਲੂ, ਲੱਖ ਰੁਪਈਆ ਕਮਿਸ਼ਨ ਤੇ ਇਹਨਾਂ ਨੇ ਦੇ ਹੀ ਦਿੱਤੀ ਹੈ। ਬੰਦਾ ਬੜਾ ਕੱਬਾ ਹੀ। ਅਗਰ ਇਹ ਵਾਪਸ ਆ ਗਿਆ, ਇਹਨੇ ਤੈਨੂੰ ਵੀ ਨਹੀਂ ਛੱਡਣਾ ਤੇ ਦਫ਼ਤਰ ਦਾ ਵੀ ਬੀੜਾ ਚੱਟ। ਦਫ਼ਤਰ ਚੇਂਜ ਨਿਕਲ ਇੱਥੋਂ।